ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ TV 84 ਦੇ ਨਾਲ ਵੀਓ। ਜਿਸ ਤੁਸੀਂ ਜਾਣਦੇ ਹੋ ਕਿ ਕੁਝ ਸਮੇਂ ਪਹਿਲਾਂ ਪੰਜਾਬ ਵਿੱਚ ਕੋਈ ਇਹ ਆਵਾਜ਼ ਉਠਾਉਣ ਦੀ ਹਿੰਮਤ ਨਹੀਂ ਸੀ ਕਰਦਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ 'ਚ ਗਰਕ ਕਰਨ ਲਈ ਕੌਣ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਸ਼ਸ਼ੀ ਕਾਂਤ ਸਾਬਕਾ ਡਾਇਰੈਕਟਰ ਜਨਰਲ ਪ੍ਰਿਜ਼ਨਸ ਉਹ ਮਹਾਨ ਸ਼ਖਸੀਅਤ ਹਨ ਜਿਨ੍ਹਾਂ ਨੇ ਬੜੀ ਬਹਾਦਰੀ ਨਾਲ ਇਹ ਗੱਲ ਸਾਹਮਣੇ ਲਿਆਂਦੀ ਕਿ ਪੰਜਾਬ ਵਿੱਚ 60,000 ਕਰੋੜ ਰੁਪਏ ਦਾ ਸਾਲਾਨਾ ਡਰੱਗ ਵਪਾਰ ਹੁੰਦਾ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਪੁਲਿਸ ਆਫੀਸਰਸ ਐਂਡ ਬਿਊਰੋਕਰੇਟਸ ਇਸ ਕਾਲੇ ਧੰਦੇ ਦੇ ਵਿੱਚ ਸ਼ਾਮਿਲ ਹਨ। ਇਸ ਸੰਬੰਧੀ ਸ਼ਸ਼ੀ ਕਾਂਤ ਜੀ ਪੰਜਾਬ ਹਰਿਆਣਾ ਹਾਈ ਕੋਰਟ ਵੀ ਗਏ। ਉਹਨਾਂ ਨੇ ਸੈਮੀਨਾਰਸ ਵੀ ਕੀਤੇ ਅਤੇ ਪਿੰਡਾਂ ਵਿੱਚ ਜਾ ਕੇ ਜਾਗਰੂਕਤਾ ਦੀ ਲਹਿਰ ਵੀ ਖੜੀ ਕੀਤੀ। ਇਸੇ ਦਾ ਨਤੀਜਾ ਅੱਜ ਸਾਹਮਣੇ ਹੈ। 700 ਕਰੋੜ ਰੁਪਏ ਦੀ ਸਿੰਥੈਟਿਕ ਡਰੱਗਸ ਦੇ ਧੰਦੇ ਵਿੱਚ ਫੜੇ ਗਏ ਜਗਦੀਸ਼ ਭੋਲਾ ਨੇ ਇਹ ਇਲਜ਼ਾਮ ਲਗਾਇਆ ਹੈ ਕਿ ਵਿਕਰਮਜੀਤ ਮਜੀਠੀਆ ਇਸ ਡਰੱਗ ਟ੍ਰੇਡ ਦਾ ਸਰਗਨਾ ਹੈ ਤੇ ਉਸਨੇ 2 ਹੋਰ ਵਜ਼ੀਰਾਂ ਵੱਲ ਵੀ ਇਸ਼ਾਰਾ ਕੀਤਾ ਹੈ। ਇਸ ਵੇਲੇ ਪੰਜਾਬ ਵਿੱਚ ਡਰੱਗ ਮਾਫੀਆ ਨੂੰ ਲੋਕ ਥੂ ਕਰ ਰਹੇ ਹਨ ਅਤੇ ਇਸ ਸੰਬੰਧੀ CBI ਦੀ ਇਨਕੁਆਇਰੀ ਦੀ ਵੀ ਮੰਗ ਕੀਤੀ ਜਾ ਰਹੀ ਹੈ। ਵਿਊਅਰਸ, ਸ਼ਸ਼ੀ ਕਾਂਤ ਜੀ ਨੇ ਜਿੱਥੇ ਇਹ ਬਹਾਦਰੀ ਭਰਿਆ ਕਾਰਨਾਮਾ ਕੀਤਾ ਹੈ ਉੱਥੇ ਦੁਸ਼ਮਣ ਵੀ ਆਰਾਮ ਨਾਲ ਨਹੀਂ ਬੈਠਾ। ਮੀਡੀਆ ਰਿਪੋਰਟਾਂ ਅਨੁਸਾਰ ਸ਼ਸ਼ੀ ਕਾਂਤ ਜੀ ਨੂੰ ਪਿਛਲੇ ਕੱਲ ਉਹਨਾਂ ਦੇ ਘਰ ਵਿੱਚ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਉਹਨਾਂ ਨੇ ਆਪਣੀ ਸਿਆਣਪ ਨਾਲ ਨਾਕਾਮਯਾਬ ਬਣਾਇਆ। ਅੱਜ ਅਸੀਂ ਸ਼ਸ਼ੀ ਕਾਂਤ ਜੀ ਨਾਲ ਇਸ ਮੁੱਦੇ ਅਤੇ ਹੋਰ ਸੰਬੰਧਿਤ ਮੁੱਦਿਆਂ ਨਾਲ ਗੱਲਬਾਤ ਕਰਾਂਗੇ ਤੇ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਚੰਡੀਗੜ੍ਹ ਤੋਂ ਫੋਨ ਤੇ ਸ਼ਸ਼ੀ ਕਾਂਤ ਜੀ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ, ਸ਼ਰੋਤਾ ਜਿਹੜੇ ਹੈਗੇ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਮਿਹਰ ਕਰਨ। ਜੀ ਬਿਲਕੁਲ ਵੀਰ ਜੀ, ਜਿਸ ਤਰ੍ਹਾਂ ਕੱਲ ਜਿਹੜੀ ਤੁਹਾਨੂੰ ਅਗਵਾ ਕਰਨ ਦੀ ਘਟਨਾ ਸਾਹਮਣੇ ਆਈ ਹੈ ਇਸ ਬਾਰੇ ਪੂਰੇ ਵੇਰਵੇ ਦੇ ਨਾਲ ਸਾਡੀ ਬਾਹਰ ਦੇ ਪੰਜਾਬੀਆਂ ਨੂੰ ਜਾਣਕਾਰੀ ਦਿਓ। ਬੀਬਾ ਜੀ, ਜਿਹੜੀ ਕੱਲ ਹੋਈ ਹੈਗੀ ਘਟਨਾ ਇਹ ਪਹਿਲੀ ਵਾਰੀ ਨਹੀਂ ਹੋਈ ਹੈਗੀ ਹੈ। ਲਗਾਤਾਰ ਮੈਨੂੰ ਥ੍ਰੈਟਸ, ਧਮਕੀਆਂ ਮੈਨੂੰ ਖਤਮ ਕਰ ਦੇਣਗੇ, ਕੇਸ ਦੇ ਵਿੱਚ ਇਨਵੋਲਵ ਕਰ ਦੇਣਗੇ, ਮੇਰੇ ਪਰਿਵਾਰ ਦੇ ਖਿਲਾਫ ਜਿਹੜੀ ਗੱਲਾਂ ਹੈਗੀਆਂ ਨੇ ਉਹਨਾਂ ਦਾ ਨੁਕਸਾਨ ਹੋਏਗਾ, ਇਸ ਤਰ੍ਹਾਂ ਗੱਲਾਂ ਲਗਾਤਾਰ ਚੱਲਦੀ ਜਾ ਰਹੀਆਂ ਸਨ। ਹਾਂਜੀ, ਪਰ ਕੱਲ ਜਿਹੜਾ ਹੋਇਆ ਹੈਗਾ ਬਲੇਟੈਂਟ ਕੰਮ ਖੁੱਲ੍ਹਮ ਖੁੱਲ੍ਹਾ ਜਿਹੜਾ ਇਹਨਾਂ ਨੇ ਮੇਰੇ ਉੱਤੇ ਮੈਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਹੋਇਆ ਇਹ ਕਿ ਸਵੇਰੇ ਮੇਰੇ ਖਿਆਲ 8:30 ਵਜੇ ਹੋਣਾ ਹੈਗਾ, 8:25 8:30। ਕੱਲ ਮੇਰੀ ਇੱਕ ਮੀਟਿੰਗ ਵੀ ਸੀ ਪਟਿਆਲੇ ਜਿਹਦੇ ਬਾਰੇ ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਉਹ ਮੀਟਿੰਗ ਜਿਹੜੀ ਥਾਂ ਤੇ ਹੋਣੀ ਸੀ ਪਬਲਿਕ ਮੀਟਿੰਗ ਸਾਡੀ ਜੀ, ਉਹਦੇ 'ਚ ਕੁਛ ਯੂਥ ਅਕਾਲੀ ਦਲ ਦੇ ਮੁੰਡਿਆਂ ਨੇ ਆ ਕਰਕੇ ਡਰਾ ਧਮਕਾ ਕੇ ਆਰਗੇਨਾਈਜ਼ਰਸ ਨੂੰ ਕੈਂਸਲ ਕਰਾ ਦਿੱਤਾ। ਉਹ ਕਿਤੇ ਪਟਿਆਲੇ ਕਿਤੇ ਹੋਰ ਥਾਂ ਤੇ ਲੈ ਗਏ ਸਨ, ਉੱਥੇ ਪ੍ਰੋਬਲਮ ਆਈ ਹੈ। ਐਨੀਹਾਓ ਮੈਂ ਜਿਹੜਾ ਮੇਰੇ ਨਾਲ ਹੋਇਆ ਉਹਦੇ ਬਾਰੇ ਦੱਸ ਰਿਹਾ ਹੈਗਾ ਜੀ। 18-20 ਬੰਦੇ ਜਿਹੜੇ ਪੰਜਾਬ ਪੁਲਿਸ ਦੇ ਸਨ ਉਹਨਾਂ ਨੇ ਮੇਰਾ ਘਰ ਚਾਰੋਂ ਪਾਸੋਂ ਕੱਲ ਸਵੇਰੇ 4:30 ਵਜੇ ਘੇਰ ਲਿੱਤਾ ਸੀ। ਜਿਹੜੀ ਕ੍ਰਾਸਿੰਗ ਹੈਗੀਆਂ ਨੇ ਉੱਥੇ ਨਾਕੇਬੰਦੀ ਜਿਹੜੀ ਕੀਤੀ ਹੋਈ ਸੀ ਵਿਦ ਖਾਲੀ ਗੱਡੀਆਂ, ਪ੍ਰਾਈਵੇਟ ਗੱਡੀਆਂ। ਇਸ ਘਰ ਦਾ ਜਿਹੜਾ ਬੈਕ ਲੇਨ ਹੈਗੀ ਹੈ ਉੱਥੇ ਵੀ ਇਹ ਸਾਰੇ ਬੰਦੇ ਪਲੇਨ ਕਲੋਥ ਦੇ ਵਿੱਚ ਸਨ, ਆਪਣੀ ਵਰਦੀ ਦੇ ਵਿਚਕਾਰ ਵੀ ਨਹੀਂ ਸਨ। ਜਦੋਂ ਮੈਂ ਬਾਹਰ ਨਿਕਲਿਆ ਤੇ ਇਹਨਾਂ ਦੇ ਵੱਲੋਂ ਕੋਸ਼ਿਸ਼ ਹੋਈ ਕਿ ਮੈਨੂੰ ਜਿਹੜੀ ਖਾਲੀ ਗੱਡੀ ਹੈਗੀ ਉਹਦੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਕਿ ਨਾਕਾਮਯਾਬ ਰਹੀ। ਉਹਦੇ ਬਾਅਦ ਮੈਂ ਚੰਡੀਗੜ੍ਹ ਪੁਲਿਸ ਨੂੰ ਫੋਨ ਕੀਤਾ, ਉਹਨਾਂ ਨੂੰ ਸੱਦਿਆ। ਚੰਡੀਗੜ੍ਹ ਪੁਲਿਸ ਨੂੰ ਵੇਖ ਕਰਕੇ ਸਾਰੇ ਬੰਦੇ ਉੱਥੋਂ ਨੱਠਣ ਦੀ ਕੋਸ਼ਿਸ਼ ਕੀਤੀ ਤੇ ਨੱਠ ਵੀ ਗਏ ਆਪਣੀ ਆਪਣੀ ਗੱਡੀਆਂ ਲੈ ਕਰਕੇ। ਫਿਰ ਵੀ ਕਰੀਬ 6-7 ਬੰਦੇ ਜਿਹੜੇ ਹੈਗੇ ਨੇ ਉਹ ਅਤੇ ਇੱਕ ਖਾਲੀ ਗੱਡੀ ਜਿਹਦੇ 'ਚ ਜਦੋਂ ਖੋਲਿਆ ਗਿਆ ਸੀ ਉਸੇ ਵੇਲੇ ਡਿੱਕੀ ਦੇ ਵਿੱਚ ਮੂੰਹ ਬੰਨਣ ਦਾ ਸਮਾਨ, ਪਰਨੇ ਪੁਰਨੇ ਜਿਸ ਤਰ੍ਹਾਂ ਹੁੰਦੇ ਹੈਗੇ ਨੇ, ਰੱਸੀ ਰੁੱਸੀ ਬੰਦੇ ਨੂੰ ਬੰਨਣ ਵਾਲੀ, ਡੰਡੇ ਡੁੰਡੇ ਇਸ ਤਰ੍ਹਾਂ ਸਮਾਨ ਪਿਆ ਹੋਇਆ ਸੀ। ਇਹ ਗੱਡੀ ਤੇ 6-7 ਬੰਦੇ ਜਿਹੜੇ ਸਨ ਇਹ ਚੰਡੀਗੜ੍ਹ ਭੇਜੀ ਗਈ ਸੀ। ਜਿਹੜਾ ਕਿ ਬਾਅਦ 'ਚ ਉਹਨਾਂ ਨੇ ਕਿਹਾ ਕਿ ਇਟ ਵਾਜ਼ ਅ ਨॉन ਕੌਗਨੀਜ਼ੇਬਲ ਆਫੈਂਸ। ਪਹਿਲੇ ਉਹਨਾਂ ਨੇ ਦੱਸਿਆ ਕਿ ਇਹ ਬੰਦੇ ਕਿਸੇ ਰੋਡ ਐਕਸੀਡੈਂਟ ਤੇ ਇਨਵੈਸਟੀਗੇਸ਼ਨ 'ਚ ਆਏ ਸੀ। ਉਹਦੇ ਬਾਅਦ ਉਹਨਾਂ ਨੇ ਕਿਹਾ ਕਿ ਮੇਰੇ ਗੁਆਂਢੀ ਹੈਗੇ ਨੇ ਪੁਲਿਸ ਆਫਿਸਰ, ਉਹਨਾਂ ਨੂੰ ਕੋਈ ਖਤਰਾ ਹੋ ਗਿਆ ਸੀ, ਉਹਨਾਂ ਦੇ ਲਈ ਆਏ ਸਨ। ਮੇਰੇ ਘਰ ਦੇ ਮੂਹਰੇ ਇੱਕ ਕਰਨਲ ਸਾਹਿਬ ਰਹਿੰਦੇ ਹੈਗੇ ਨੇ, ਉਹਨਾਂ ਨੇ ਮੈਨੂੰ ਦੱਸਿਆ ਕਿ ਖੁੱਲ੍ਹਮ ਖੁੱਲ੍ਹਾ ਕਹਿੰਦੇ ਸੀ ਸਾਨੂੰ ਦੇਰ ਹੋ ਰਹੀ ਹੈ, ਜਿਹੜਾ ਬਾਹਰ ਨਹੀਂ ਨਿਕਲ ਰਿਹਾ ਹੈਗਾ, ਬਾਹਰ ਨਹੀਂ ਨਿਕਲ ਰਿਹਾ, ਇਸ ਤਰ੍ਹਾਂ ਨੂੰ ਗੱਲ ਕਰਨ ਦੇ ਉਹਨਾਂ ਨੇ ਸੁਣਿਆ। ਔਰ ਬਾਅਦ ਦੇ ਵਿੱਚ ਕੱਲ ਸ਼ਾਮੀ ਜਿਹੜਾ ਮੰਦਭਾਗੀ ਬਿਆਨ ਪੰਜਾਬ ਪੁਲਿਸ ਦਾ ਆਇਆ ਕਿ ਇਹ ਕਿਸੇ ਹੋਰ ਕੇਸ ਦੇ ਵਿੱਚ ਆਏ ਸਨ। ਰੱਬ ਜਾਣੇ ਕੀ ਮਰਜ਼ੀ ਹੈਗੀ ਹੈ, ਪਰ ਗੱਲ ਜਿਹੜੀ ਹੈਗੀ ਹੈ, ਫੈਕਟ ਜਿਹੜੇ ਹੈਗੇ ਨੇ ਮੈਂ ਤੁਹਾਡੇ ਮੂਹਰੇ ਰੱਖ ਦਿੱਤੇ ਹੈਗੇ ਨੇ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਹਾਨੂੰ ਅਗਵਾ ਕੀਤਾ ਗਿਆ, ਤੁਹਾਨੂੰ ਪਤਾ ਹੈ ਕਿ ਤੁਹਾਡੀ ਜਾਨ ਦੀ ਸਾਨੂੰ ਕਿੰਨੀ ਜ਼ਰੂਰਤ ਹੈ, ਕੋਸ਼ਿਸ਼ ਕੀਤੀ ਗਈ ਹੈ। ਜਿਸ ਤਰ੍ਹਾਂ ਪੰਜਾਬੀਆਂ ਨੂੰ ਤੁਹਾਡੀ ਜ਼ਰੂਰਤ ਹੈ, ਪੰਜਾਬ ਦੀ ਜਵਾਨੀ ਨੂੰ ਤੁਹਾਡੀ ਜ਼ਰੂਰਤ ਹੈ, ਪਰ ਤੁਹਾਨੂੰ ਤੁਹਾਡੀ ਸੁਰੱਖਿਆ ਨੂੰ ਖਤਰਾ ਹੈ। ਇਸ ਸੰਬੰਧੀ ਤੁਸੀਂ ਕਿਸ ਨੂੰ ਦੋਸ਼ੀ ਠਹਿਰਾਉਂਦੇ ਹੋ ਕਿ ਫਿਊਚਰ ਵਿੱਚ ਤੁਸੀਂ ਆਪਣੀ ਸੁਰੱਖਿਆ ਲਈ ਕੋਈ ਪ੍ਰਬੰਧ ਕਰ ਰਹੇ ਹੋ? ਇਸ ਬਾਰੇ ਵੀ ਥੋੜ੍ਹੀ ਬਹੁਤੀ ਜਾਣਕਾਰੀ ਦਿਓ। ਦੋ ਗੱਲਾਂ ਹੈਗੇ, ਜਿਹੜੇ ਦੋਸ਼ੀ ਹੈਗਾ ਦੋਸ਼ੀ ਦੇ ਵੱਲ ਮੈਨੂੰ ਕਹਿਣ ਦਾ ਕੋਈ ਸਾਫ਼ ਹੈਗਾ। ਪੰਜਾਬ ਸਰਕਾਰ ਜਿਹੜੀ ਹੈਗੀ ਹੈ ਜਿਹੜੇ ਨਸ਼ਿਆਂ ਦੇ ਖਿਲਾਫ ਇੱਕ ਹੋਰ ਮਜ਼ੇਦਾਰ ਗੱਲ ਦੱਸਣਾ ਚਾਹਾਂ, ਜਦੋਂ ਜੁਡੀਸ਼ੀਅਲ ਰਿਮਾਂਡ ਹੋਇਆ ਇਹ ਜਿਹੜਾ ਭੋਲਾ ਬੰਦਾ ਹੈਗਾ ਉਹਨੇ ਕਿਹਾ ਕਿ
ਵਿਕਰਮ ਮਜੀਠੀਆ ਦਾ ਨਾਮ ਲਿੱਤਾ। ਉਹਦੇ ਬਾਅਦ ਫੌਰਨ ਉਹਨੂੰ ਕਿਸੇ ਹੋਰ ਕੇਸ ਦੇ ਵਿੱਚ ਰਿਮਾਂਡ ਲੈ ਕਰਕੇ ਉਹਨੂੰ ਫੜ ਲਿੱਤਾ ਜੀ। ਦੂਜਾ ਬੰਦਾ ਕੋਈ ਬਿੱਟੂ ਸ਼ਿੱਟੂ ਹੈਗਾ ਹੈ, ਉਸ ਤਰ੍ਹਾਂ ਦੇ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਕੇਸ ਦੇ ਰਿਮਾਂਡ ਵਿੱਚ ਲੈ ਕਰਕੇ ਪਾ ਦਿੱਤਾ ਫਿਰ ਤੋਂ। ਔਰ ਮੈਨੂੰ ਕਿਡਨੈਪ ਕਰਕੇ ਮਾਰਨ ਦੀ ਵਟਐਵਰ ਪਲਾਨ ਵਾਸ, ਜੇ ਪੰਨੇ ਪੁੰਨੇ ਪਏ ਹੋਏ ਸਨ, ਅੱਸੀ ਰੁਪਏ ਪਏ ਹੋਏ ਸਨ, ਤੇ ਇਹ ਸੀ ਕਿ ਇਹ ਵੀ ਚਲਾ ਜਾਏ। ਬੇਸਿਕ ਕੋਸ਼ਿਸ਼ ਇਹ ਜਾਪਦੀ ਹੈਗੀ ਹੈ ਪੰਜਾਬ ਸਰਕਾਰ ਦੀ ਕਿ ਨਸ਼ਿਆਂ ਦੇ ਖਿਲਾਫ ਤੇ ਮੰਤਰੀਆਂ ਦੇ ਖਿਲਾਫ ਜਿਹੜੇ ਬੰਦੇ ਆਵਾਜ਼ ਰੇਜ਼ ਕਰ ਰਹੇ ਹੈਗੇ ਨੇ ਉਹਨਾਂ ਦੀ ਆਵਾਜ਼ ਬੰਦ ਹੋ ਜਾਏ, ਪਰ ਇਹ ਆਵਾਜ਼ ਬੰਦ ਹੋਣ ਵਾਲੀ ਨਹੀਂ ਹੈਗੀ ਹੈ ਜੀ। ਬਿਲਕੁਲ ਜੀ। ਤੇ ਵੀ ਜਿਸ ਗੱਲ ਕੀਤੀ ਵਿਕਰਮਜੀਤ ਮਜੀਠੀਆ ਦਾ ਨਾਮ ਲਿੱਤਾ, ਜਿਸ ਤਰ੍ਹਾਂ ਸਾਬਕਾ DSP ਜਗਦੀਸ਼ ਭੋਲੇ ਵੱਲੋਂ ਡਰੱਗ ਮਾਫੀਆ ਦੇ ਸਰਗਨੇ ਵਜੋਂ ਵਿਕਰਮਜੀਤ ਮਜੀਠੀਆ ਦਾ ਨਾਮ ਲਿੱਤਾ ਗਿਆ ਹੈ, ਇਸ ਬਾਰੇ ਪੂਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ, ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਬਿਲਕੁਲ, ਮੈਂ ਤਾਂ ਕਹਿਣਾ ਹੈ ਕਿ ਉਹਨੇ ਨਾਂ ਲਿੱਤਾ ਹੈਗਾ ਜੀ। ਸਰਕਾਰ ਵੀ ਮੈਂ ਕਹਾਂਗਾ ਉਹਦਾ ਮੂਰਖਤਾ ਪੂਰਨ ਕਰਨਾ ਹੈਗਾ ਹੈ। ਹਾਂਜੀ, ਜੇਕਰ ਕਿ ਉਹਨਾਂ ਨੂੰ ਜਾਪਦਾ ਹੈਗਾ ਜੇ ਉਹ CBI ਇਨਕੁਆਇਰੀ ਨਹੀਂ ਕਰਾਉਂਦੇ ਹੈਗੇ ਤਾਂ ਸਾਡੇ ਸਾਰਿਆਂ ਦੇ ਜਿਹੜੇ ਆਮ ਬੰਦੇ ਅਸੀਂ ਹੈ ਮਤਲਬ ਹੁੰਦਾ ਜਾਏਗਾ, ਮਜ਼ਬੂਤ ਹੁੰਦਾ ਹੋ ਜਾਏਗਾ ਕਿ ਇਹ ਇਨਵੋਲਵ ਹੈਗੇ ਨੇ, ਇਸੇ ਕਰਕੇ ਇਨਵੈਸਟੀਗੇਸ਼ਨ ਨਹੀਂ ਚਾਹੁੰਦੇ ਹੈਗੇ ਨੇ ਜੀ। ਇਹਨਾਂ ਨੂੰ ਆਪਣਾ ਇਸ ਗੱਲ ਦਾ ਨੁਕਸਾਨ ਆਪਣੇ ਆਪ ਹੀ ਹੋ ਰਿਹਾ ਹੈਗਾ ਹੈ। ਹਾਂਜੀ, ਔਰ ਜਿੱਦਾਂ ਤੱਕ ਇਹਨਾਂ ਦਾ CBI ਨੂੰ ਦੇਣ ਦਾ ਸਵਾਲ ਹੈਗਾ ਉਹ ਤੇ ਅਸੀਂ ਕੋਰਟ ਨੇ ਵੀ ਕਿਹਾ ਹੈਗਾ, CBI ਨੇ ਪਾਰਟੀ ਬਣਾਇਆ ਹੈਗਾ। ਅਗਲੀ ਤਰੀਕ ਲੱਗੀ ਹੈ ਉਹਦੇ 'ਚ ਇਹ ਵਾਲਾ ਕੇਸ ਜਿਹੜਾ ਮੇਰੇ ਖਿਲਾਫ ਕੱਲ ਹੋਇਆ ਇਹ ਵੀ ਜਾ ਕੇ ਮੈਂ ਕੋਰਟ ਨੂੰ ਦੱਸਾਂਗਾ। ਇਹ ਸ਼ੋਅ ਕਰਦਾ ਹੈਗਾ ਕਿ ਪੰਜਾਬ ਸਰਕਾਰ ਜਿਹੜੀ ਪੰਜਾਬ ਸਰਕਾਰ ਨੂੰ ਮੈਂ ਕਹਾਂਗਾ ਇਹਨਾਂ ਦਾ ਜਿਹੜਾ ਨਾਦਰਸ਼ਾਹੀ ਹੁਕਮ ਹੈਗਾ, ਹੁਕੂਮਤ ਹੈਗੀ ਹੈ, ਜਿਹੜੇ ਔਰੰਗਜ਼ੇਬ ਟਾਈਪ ਹੁਕੂਮਤ ਹੈਗੀ ਹੈ, ਜਿਹੜਾ ਮੱਸਰ ਰੰਗਤ ਦਾ ਰਾਜ ਅੱਜ ਕੱਲ੍ਹ ਚੱਲ ਰਿਹਾ ਪੰਜਾਬ ਦੇ ਵਿੱਚ, ਇਹਦੀ ਸ਼ਿਕਾਇਤ ਮੈਂ ਹਾਈ ਕੋਰਟ ਲੈ ਜਾਵਾਂਗਾ, ਪਬਲਿਕ ਫੋਰਮ ਤੇ ਵੀ ਲੈ ਜਾਵਾਂਗਾ। ਚੰਡੀਗੜ੍ਹ ਪੁਲਿਸ ਨੇ ਕਾਰਵਾਈ ਜਿਹੜੀ ਨਹੀਂ ਕੀਤੀ ਉਸ ਗੱਲ ਵੀ ਲੈ ਜਾਵਾਂਗਾ। ਉਹਦੇ ਵਿੱਚ ਮੈਂ ਇੱਕ CBI ਵੱਲੋਂ ਇੱਕ ਇਨਕੁਆਇਰੀ ਕਰਾਉਣ ਦੀ ਮੰਗ ਕਰਾਂਗਾ ਜੀ ਜੀ। ਤੇ ਵੀਰ ਜੀ ਅਸੀਂ ਵੀ ਇਹ ਅਰਦਾਸ ਕਰਦੇ ਕਿ ਤੁਹਾਨੂੰ ਰੱਬ ਲੰਬੀ ਉਮਰ ਦੇਵੇ, ਤੁਹਾਨੂੰ ਚੰਗੀ ਸਿਹਤ ਬਖਸ਼ੇ। ਤੇ ਵੀਰ ਜੀ ਇਸ ਨਾਲ ਅਸੀਂ ਇਹ ਵੀ ਪੁੱਛਣਾ ਚਾਹਾਂਗੇ, ਜਿਸ ਤਰ੍ਹਾਂ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਬੜੇ ਚਰਚੇ ਹਨ, ਉਹਨਾਂ ਦੇ ਮੁੱਖ ਆਗੂ ਤੁਹਾਡੇ ਘਰ ਤੁਹਾਨੂੰ ਮਿਲਣ ਵੀ ਆਏ, ਕੀ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਹੋ? ਇਸ ਬਾਰੇ ਵੀ ਥੋੜ੍ਹੀ ਜਾਣਕਾਰੀ ਦਿਓ। ਕੱਲ ਰਾਤੀ ਆਮ ਪਾਰਟੀ ਦੇ ਬੰਦੇ ਹੈਗੇ ਨੇ, ਫੁਲਕਾ ਸਾਹਿਬ ਜੀ ਹੈਗੇ ਨੇ ਤੇ ਬਾਕੀ ਹੋਰ ਜਿਹੜੇ ਇਹਨਾਂ ਦੇ ਨੈਸ਼ਨਲ ਕਮੇਟੀ ਦੇ ਮੈਂਬਰ ਹੈਗੇ ਨੇ ਮੇਰੇ ਕੋਲ ਆਏ ਸਨ। ਉਹਨਾਂ ਨੇ ਪਬਲਿਕਲੀ ਕਿਹਾ ਸੀ ਕਿ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈਗੀ ਹੈ ਉਹਨਾਂ ਦਾ ਵਿਰੋਧ ਕਰਦੇ ਹੈਗੇ ਨੇ ਤੇ ਜੇ ਇਸ ਤਰ੍ਹਾਂ ਦੀ ਹਰਕਤ ਪੰਜਾਬ ਸਰਕਾਰ ਨੇ ਫੇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਪੂਰੇ ਮੁਲਕ ਦੇ ਵਿੱਚ ਐਜੂਕੇਸ਼ਨ ਸ਼ੁਰੂ ਕਰ ਦੇਣਗੇ। ਜਿੱਥੇ ਤੱਕ ਮੇਰਾ ਪੰਜਾਬ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਦਾ ਸਵਾਲ ਹੈਗਾ, ਮੈਂ ਕਹਿਣਾ ਹੈਗਾ ਕਿ ਚੰਗਾ ਕੰਮ ਕਰ ਰਹੇ ਹੈਗੇ, ਉਹਨਾਂ ਦਾ ਮਾਣ ਕਰਨਾ ਉਹਨਾਂ ਦੇ ਨਾਲ ਹੈਗਾ, ਪਰ ਮੇਰਾ ਜੁਆਇਨ ਕਰਨਾ ਸਿਰਫ ਕੁਝ ਗੱਲਾਂ ਤੇ ਮੁਨਸਰ ਕਰਦਾ ਹੈਗਾ। ਮੈਂ ਕੁਝ ਇਸ਼ੂਜ਼ ਰੇਜ਼ ਕੀਤੇ ਹੈਗੇ ਨੇ ਸਾਡੇ ਪੰਜਾਬ ਦੇ ਆਪਣੇ ਟਿਪਕਲ ਇਸ਼ੂਜ਼ ਜਿਹੜੇ ਹੈਗੇ ਨੇ, ਉਹਦੇ ਚ ਆਉਂਦਾ ਹੈਗਾ ਡਰੱਗ ਸਮਗਲਿੰਗ, ਇਹਨੂੰ ਕਿਸ ਤਰ੍ਹਾਂ ਰੋਕਣਗੇ, ਜਿਹੜੇ ਪੋਲੀਟੀਸ਼ੀਅਨ ਤੇ ਦੂਜੇ ਬੰਦੇ ਜਿਹੜੇ ਡਰੱਗ ਸਮਗਲਿੰਗ ਕਰਦੇ ਆਏ ਹੈਗੇ ਨੇ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈਗੀ ਕਨਫਿਸਕੇਟ ਕਰਕੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਨੀ ਚਾਹੀਦੀ ਹੈਗੀ। ਔਰ ਕਰੋੜਾਂ ਦੀ ਪ੍ਰਾਪਰਟੀ ਹੈਗੀ ਹੈ, ਕਈ 100,000 ਕਰੋੜ ਦੀ ਪ੍ਰਾਪਰਟੀ ਹੈਗੀ ਹੈ, ਇਸ ਕਰਕੇ ਟੈਕਸ ਵੀ ਕਟਾਏ ਜਾਣ। ਹਾਂਜੀ, ਜਿਹੜਾ ਮਨੁੱਖੀ ਅਧਿਕਾਰਾਂ ਦਾ ਤਾਣ ਹੋ ਰਿਹਾ ਹੈਗਾ ਹੈ ਉਹਦੇ ਬਾਰੇ ਉਹਨਾਂ ਦੀ ਸਟੈਂਡ ਕੀ ਹੈਗੀ ਹੈ? ਜਿਹੜੇ ਬੰਦੀ ਵੀਰ ਹੈਗੇ ਨੇ ਉਹਨਾਂ ਦੀ ਜਿਹੜੀ ਰਿਹਾਈ ਹੋਣੀ ਹੈਗੀ ਉਹਨਾਂ ਦੇ ਬਾਰੇ ਕੀ ਸਟੈਂਡ ਹੈਗੀ ਹੈ? ਰਾਤੀ ਦੇ ਜਿਹੜਾ ਕਤਲੇਆਮ ਹੋਇਆ ਸੀ ਉਹਦੇ ਬਾਰੇ ਉਹਨਾਂ ਦੀ ਕੀ ਸਟੈਂਡ ਹੈਗੀ ਹੈ? ਅਤੇ NRI ਜਿਹੜੇ ਪੰਜਾਬ ਤੋਂ ਆਉਣ ਤੋਂ ਡਰਦੇ ਹੈਗੇ ਨੇ, ਹਾਂਜੀ, ਇਹ ਜਿਹੜੇ ਚੱਲ ਰਹੇ ਹੈਗੇ ਨੇ NRI ਸੰਮੇਲਨ ਚੱਲ ਰਿਹਾ ਹੈਗਾ, ਇੱਥੇ ਜਿਹੜੇ ਵੱਡੇ ਜਿਹੜੇ ਅਮੀਰ ਬੰਦੇ ਆ ਕਰ ਲੱਤੇ ਹੋਣੇ ਨੇ ਇਹਨਾਂ ਨੇ 100, 200, 300, 400, ਪਰ ਜੋ ਆਮ NRI ਹੈਗਾ ਜਿਹੜਾ ਪੰਜਾਬ ਦੇ ਵਿੱਚ IGP 'ਚ ਆਉਣ ਤੋਂ ਡਰਦਾ ਹੈਗਾ ਉਹਨਾਂ ਦੇ ਬਾਰੇ ਉਹਨਾਂ ਦਾ ਕੀ ਵਿਚਾਰ ਹੈਗਾ ਹੈ? ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਚੱਲ ਰਹੀ ਹੈ, ਲੋਕਾਂ ਨੇ ਜਿਹੜੇ ਕਬਜ਼ੇ ਕੀਤੇ ਹੈਗੇ ਨੇ, ਯੂਥ ਅਕਾਲੀ ਦਲ ਹੋ ਜਾਂ ਜਿਸ ਤਰ੍ਹਾਂ ਦੇ ਬੰਦੇ ਹੈਗੇ ਨੇ ਗੁੰਡਾ ਅਨਸਰ ਐਲੀਮੈਂਟ, ਉਹਨਾਂ ਦੇ ਕਬਜ਼ੇ ਛੁਡਾ ਕਰਕੇ ਲੋਕਾਂ ਨੂੰ ਪ੍ਰਾਪਰਟੀ ਵਾਪਸ ਕਰਾਉਣ ਦੇ ਬਾਰੇ ਉਹਨਾਂ ਦਾ ਕੀ ਸਟੈਂਡ ਹੈਗਾ ਹੈ? ਮੈਂ ਇਸ ਤਰ੍ਹਾਂ 6-7 ਮੁੱਦੇ ਉਹਨਾਂ ਨੂੰ ਦਿੱਤੇ ਹੈਗੇ ਨੇ। ਜਦੋਂ ਉਹਨਾਂ ਦਾ ਜਵਾਬ ਆ ਜਾਏਗਾ ਤਾਂ ਤੁਹਾਨੂੰ ਸਾਰਿਆਂ ਨੂੰ ਦੱਸ ਕੇ ਕਿ ਇਹ ਉਹਨਾਂ ਦੀ ਸਟੈਂਡ ਹੈਗੀ ਹੈ ਤਾਂ ਮੈਂ ਹੋ ਸਕਦਾ ਹੈਗਾ ਜੁਆਇਨ ਕਰਾਂ। ਅੱਜ ਦੀ ਤਰੀਕ 'ਚ ਮੈਂ ਕੋਈ ਜੁਆਇਨ ਨਹੀਂ ਕੀਤਾ ਹੈਗਾ ਜੀ ਜੀ। ਤੇ ਵੀਰ ਜੀ ਅਸੀਂ ਤੁਹਾਨੂੰ ਹੁਣ ਭਾਈ ਗੁਰਬਖਸ਼ ਸਿੰਘ ਹੋਰਾਂ ਬਾਰੇ ਵੀ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਜਾਣਦੇ ਕਿ ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਭੁੱਖ ਹੜਤਾਲ ਤੋਂ ਬਾਅਦ 4 ਸਿੱਖ ਕੈਦੀ ਤਾਂ ਪੈਰੋਲ ਤੇ ਬਾਹਰ ਆ ਗਏ, ਪਰ UP ਅਤੇ ਕਰਨਾਟਕਾ ਵਿਚਲੇ 2 ਸਿੱਖਾਂ ਬਾਰੇ ਅਜੇ ਕੁਝ ਪਤਾ ਨਹੀਂ ਹੈ। ਉਹਨਾਂ ਦੇ ਕੇਸ ਦੀ ਕੀ ਸਟੇਟਸ ਹੈ, ਉਹਨਾਂ ਦੇ ਬਾਰੇ ਕੀ ਸਟੇਟਸ ਹੈ, ਇਹ ਵੀ ਜਾਣਕਾਰੀ ਦਿਓ। ਬੀਬਾ ਜੀ, ਪੰਜਾਬ ਸਰਕਾਰ ਦਾ ਬਿਆਨ ਸੀ ਤੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਸੀ ਕਿ ਜਿਹੜੇ 4 ਵੀਰ ਜਿਹੜੇ ਛੱਡੇ ਗਏ ਸਨ ਇਹ ਵੀ ਉਹਨਾਂ ਦੇ ਕਹਿਣ ਤੇ ਛੱਡੇ ਗਏ ਸਨ ਤੇ UP ਦੇ ਤੇ ਕਰਨਾਟਕਾ ਦੀ ਕੀ ਪੋਜੀਸ਼ਨ ਹੈਗੀ ਹੈ ਸਾਡੇ CM ਸਾਹਿਬ ਹੀ ਦੱਸਣ ਜੀ। ਹੈਲੋ, ਹਾਂਜੀ, ਸੌਰੀ ਮੈਂ ਤੇ ਉਹ ਕਹਿ ਗਿਆ ਹੈਗਾ ਜੀ ਜਿਹੜੇ ਇਹ ਬੰਦੀ ਵੀ ਜਿਹੜੇ ਛੱਡੇ ਗਏ ਸਨ ਜਿਨ੍ਹਾਂ ਦੇ ਬਾਰੇ ਮੈਨੂੰ ਪਤਾ ਹੈ ਕਿੰਨੀ ਕੋਸ਼ਿਸ਼ ਹੋਈ ਸੀ ਚਾਰੋਂ ਪਾਸੇ, ਪਰ ਇਹਦਾ ਕ੍ਰੈਡਿਟ ਸਾਡੇ ਬਾਦਲ ਸਾਹਿਬ ਲੈ ਗਏ ਸਨ ਕਿ ਮੈਂ ਛਡਾਏ ਹੈਗੇ ਨੇ। ਤੇ ਹੁਣ ਜੇ 2 ਰਹਿ ਗਏ ਹੈਗੇ ਨੇ UP ਦੇ ਵਿੱਚ ਤੇ ਕਰਨਾਟਕਾ ਦੇ ਵਿੱਚ, ਉਹਦੇ ਬਾਰੇ ਵੀ CM ਸਾਹਿਬ ਦੱਸਣ ਨਾ ਜੀ। ਬਿਲਕੁਲ ਹੈਗੇ ਨੇ, ਹਾਂਜੀ
ਜੀ ਬਿਲਕੁਲ ਪਾਰਟੀਆਂ ਤਾਂ ਉੱਥੇ ਬੈਠੀਆਂ ਹੋਈਆਂ ਨੇ ਜਿਹੜਾ ਪਰਸੂ ਕਰ ਰਹੀਆਂ ਹੈਗੀਆਂ ਨੇ। ਹਾਂਜੀ ਜਿਹੜਾ ਕ੍ਰੈਡਿਟ ਲੈਣ ਦੀ ਗੱਲ ਹੈਗੀ ਸੀਐਮ ਸਾਹਿਬ ਦੀ ਆਦਤ ਹੈਗੀ ਜਿਹੜਾ ਵੀ ਕ੍ਰੈਡਿਟ ਹੈਗਾ ਲੈ ਜਾਓ। ਉਹ ਦੱਸਣ ਕਿ ਉਹਦੇ ਬਾਰੇ ਕੀ ਕਰ ਰਹੇ ਹੈਗੇ ਨੇ। ਜੀ ਬਿਲਕੁਲ ਵੀਰ ਜੀ ਬਿਲकुल। ਤੇ ਵੀਰ ਜੀ ਤੁਹਾਡੇ ਸਵਾਲ ਤਾਂ ਸਾਡੇ ਕੋਲ ਹੋਰ ਵੀ ਬਹੁਤ ਨੇ ਪਰ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਾਰੀ ਆਪਣੇ ਘਟਨਾਕ੍ਰਮ ਦਾ ਵੇਰਵਾ ਵੀ ਦਿੱਤਾ। ਇਸੇ ਤਰ੍ਹਾਂ ਅਸੀਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। The viewers, वक्त हो गया एक छोटे से ब्रेक तक। Keep watching News TV 84 The Now. We'll be right back after a short break.